ਸਾਹਿਬ ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਅਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾਂ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਅਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ 'ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ 'ਤੇ ਪਹੁੰਚਣਗੇ। ਸੰਧਵਾਂ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਅਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਅਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ
ਵੱਧ ਰਹੀ ਬੇਰੁਜ਼ਗਾਰੀ ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ ਯੂਪੀ ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ ਠੀਕ ਹੈ ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ ਐਕਚੁਅਲੀ। ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾਂ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਅਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਆਏ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਅਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਅਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ, ਲਿਆਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਅਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ, 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ।
ਸੰਧਵਾ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ। ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ। ਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾ ਆਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਹੈ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾ ਜੀ ਹੋਰਾਂ ਦੇ ਨਾਲ। ਹਾਂਜੀ, ਜਾਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ।
ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ। ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸੰਧਵਾਂ ਸਾਹਿਬ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ। ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਉਹ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ, ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ, ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾਂ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾਂ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾਂ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ। ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾਉਣ ਲੱਗ ਪੈਂਦਾ ਇੰਨਾ ਕਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ,
ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸੰਧਵਾਂ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਆਏ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ, ਜਾਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹੜੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸੰਧਵਾਂ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾਂ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ। ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾਂ ਸਾਹਿਬ,
ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ, ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ, 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾਂ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ, ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ, ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾ ਆਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ, ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ, ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾਂ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਅਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਹੈ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ, ਅਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ, ਅਤੇ ਇਹਨਾਂ ਨੇ ਕਰਤਾ। ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ, ਲਿਆਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਅਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ
ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਅਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤਾਂ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ। ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ 'ਤੇ। ਜਦੋਂ ਡੀਰੇਲ ਨਹੀਂ ਹੋਏਗੀ ਤਾਂ ਫਿਰ ਸਾਰੇ ਲੌਜੀਕਲ ਐਂਡ 'ਤੇ ਪਹੁੰਚਣਗੇ। ਸੰਧਵਾ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ। ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਅਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਅਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ। ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP, ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ। ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਅਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਆਏ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਅਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਅਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ।
ਜੀ ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ ਜਾਓ ਹਾਂਜੀ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ, ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾਂ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾਂ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾਂ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ।
ਮੇਰਾ ਖਿਆਲ ਆ ਵੀ ਇਹਦੇ ਬਾਰੇ ਡੀਜੀਪੀ ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ, ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ ਯੂਪੀ ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾ ਆਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ, ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾਂ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਅਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਆਏ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ, ਅਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ, ਅਤੇ ਇਹਨਾਂ ਨੇ ਕਰਤਾ। ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ, ਜਾਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਅਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ, 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ, ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਉਹ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ?
ਜਿੱਥੇ ਜਿੱਥੇ ਜਿਹਦੀ ਜਿਹੜੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਹੈ ਜੀ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ। ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ। ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ। ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ ਡੀਜੀਪੀ, ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ। ਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ ਯੂਪੀ ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ। ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸੰਧਵਾ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਹੈ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾ ਜੀ ਹੋਰਾਂ ਦੇ ਨਾਲ। ਹਾਂਜੀ, ਲਿਆਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ,
ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ। ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸੰਧਵਾ ਸਾਹਿਬ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ। ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਉਹ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ, ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ, ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ। ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾ ਆਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ,
ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਜੀ, ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸੰਧਵਾਂ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ। ਜੀ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਹੈ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਆ ਇੱਥੇ ਸਾਡੇ ਕੋਲੇ। ਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ, ਲਿਆਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ, 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾਂ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ। ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾਂ ਸਾਹਿਬ,
ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾਂ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ, ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ। ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾਂ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਅਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਆਏ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਅਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਅਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ, ਜਾਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਅਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ
ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਉਹ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਆ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ। ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ। ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾ ਆਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਆਏ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ,
ਜੀ ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ ਜਾਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਉਹ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾਂ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾਂ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ।
ਮੇਰਾ ਖਿਆਲ ਆ ਵੀ ਇਹਦੇ ਬਾਰੇ ਡੀਜੀਪੀ ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ, ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ। ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ ਯੂਪੀ ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾਂ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਅਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਹੈ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਅਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਅਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ, ਜਾਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਅਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ, 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ, ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਉਹ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ?
ਜਿੱਥੇ ਜਿੱਥੇ ਜਿਹਦੀ ਜਿਹੜੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਜੀ ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ। ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ। ਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾ ਆਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਆਏ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾ ਜੀ ਹੋਰਾਂ ਦੇ ਨਾਲ। ਹਾਂਜੀ, ਜਾਓ ਨਹੀਂ ਜੀ। ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ,
ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ। ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸੰਧਵਾ ਸਾਹਿਬ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ। ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ, ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ, ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਿਪਸੀ ਤੇ ਆਪ ਹੀ ਫਾਇਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ ਡੀਜੀਪੀ, ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ। ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ ਯੂਪੀ ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾ ਆਉਣ ਲੱਗ ਪੈਂਦਾ, ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ,
ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸੰਧਵਾਂ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਹੈ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ, ਲਿਆਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ, 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਉਹ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾਂ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ। ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾਂ ਸਾਹਿਬ,
ਲੱਗਦਾ ਨਹੀਂ ਹੈਗਾ ਕਿ ਡੇਢ ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ ਡੇਢ ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ, ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ ਡੇਢ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ, 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾਂ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ, ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ, ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ, ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾਂ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਅਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਆਏ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ, ਅਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ, ਅਤੇ ਇਹਨਾਂ ਨੇ ਕਰਤਾ। ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ, ਜਾਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਅਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਅਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ 'ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ ਡੇਢ ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ ਡੇਢ ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ ਡੇਢ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਅਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ
ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿਹਦੀ ਜੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ, ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ 'ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ 'ਤੇ ਪਹੁੰਚਣਗੇ। ਸੰਧਵਾ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ। ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ। ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾ ਆਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਅਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਆਏ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਅਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਅਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ।
ਜੀ ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ ਲਿਆਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾਂ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ, ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾਂ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾਂ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ।
ਮੇਰਾ ਖਿਆਲ ਆ ਵੀ ਇਹਦੇ ਬਾਰੇ ਡੀਜੀਪੀ ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ, ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ ਯੂਪੀ ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾ ਆਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਅਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਹੈ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ, ਅਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ, ਅਤੇ ਇਹਨਾਂ ਨੇ ਕਰਤਾ। ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾ ਜੀ ਹੋਰਾਂ ਦੇ ਨਾਲ। ਹਾਂਜੀ, ਜਾਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਅਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਅਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ 'ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ, 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ, ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਉਹ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ?
ਜਿੱਥੇ ਜਿੱਥੇ ਜਿਹਦੀ ਜਿਹੜੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਜੀ ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ। ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ ਡੀਜੀਪੀ, ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ। ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ, ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ ਯੂਪੀ ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ, ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਸੰਧਵਾ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਆਏ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਇੱਥੇ ਸਾਡੇ ਕੋਲੇ। ਅਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਅਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾ ਜੀ ਹੋਰਾਂ ਦੇ ਨਾਲ। ਹਾਂਜੀ, ਜਾਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ,
ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ। ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸੰਧਵਾਂ ਸਾਹਿਬ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ। ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ, ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਉਹ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿਹਦੀ ਜੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ, ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾਂ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ, 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਿਪਸੀ ਤੇ ਆਪ ਹੀ ਫਾਇਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ ਇਨਵੈਸਟੀਗੇਸ਼ਨ ਨੂੰ ਡੀਰੇਲ ਨਹੀਂ ਕਰੇਗੀ ਸਰਕਾਰ, ਇਹ ਮੈਨੂੰ ਵਿਸ਼ਵਾਸ ਆ ਪੂਰਾ ਮੁੱਖ ਮੰਤਰੀ ਸਾਹਿਬ ਤੇ। ਜਦੋਂ ਡੀਰੇਲ ਨਹੀਂ ਹੋਏਗੀ ਤੇ ਫਿਰ ਸਾਰੇ ਲੌਜੀਕਲ ਐਂਡ ਤੇ ਪਹੁੰਚਣਗੇ। ਸੰਧਵਾਂ ਸਾਹਿਬ, ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ, ਇੱਕ ਟਾਈਮ ਦੇ ਲਈ ਰੋਡ ਵੀ ਜਾਮ ਕਰਨਾ ਪਿਆ। ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਨਾਲ ਵੀ ਕੋਈ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਆ, ਗੱਲਬਾਤ ਹੁੰਦੀ ਰਹਿੰਦੀ ਹੋਣੀ ਆ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ 1.5 ਮਹੀਨੇ ਬਾਅਦ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਤੇ ਹੁਣ ਗੁਰੂ ਨੇ ਮਿਹਰ ਕਰਤੀ, ਥੋੜ੍ਹੇ ਦਿਨ ਵੱਧ ਲੱਗ ਗਏ। 7000 ਪੇਜ ਲਿਖਣੇ ਹੋਣੇ ਉਹਨਾਂ ਨੇ, ਕੁਛ ਨਾ ਕੋਈ ਲੀਗਲ ਡਾਕੂਮੈਂਟ ਸੀ, ਟਾਈਮ ਤਾਂ ਲੱਗਦਾ ਹੀ ਹੈ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ, ਤੇ ਪਰ ਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਇਸ ਕਰਕੇ ਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਜਿਹੜੀ ਗੱਲ ਮੂੰਹੋਂ ਕਢਾਈ ਸੀ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਪੂਰੀ ਕਰਾਤੀ। ਸੰਧਵਾਂ ਸਾਹਿਬ, ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜਿਆ ਮੇਰਾ ਪੁੱਤਰ। ਮੇਰਾ ਖਿਆਲ ਆ ਵੀ ਇਹਦੇ ਬਾਰੇ DGP ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ। ਕੀ ਹੋਇਆ ਕੀ ਨਹੀਂ ਹੋਇਆ ਇਹਦੇ ਬਾਰੇ ਸ਼ਾਇਦ ਉਹੀ ਦੱਸ ਸਕਦੇ ਤੁਹਾਨੂੰ, ਲੇਕਿਨ ਇਨਸਾਫ ਜ਼ਰੂਰ ਹੋਏਗਾ, ਮੈਨੂੰ ਵਿਸ਼ਵਾਸ ਆ ਪੂਰਾ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ, ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਦਿਨ ਰਾਤ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ, ਤਾਂ ਇਨਵੈਸਟਮੈਂਟ ਮੰਗਾਉਣ ਵਾਸਤੇ ਲੱਗੇ ਹੋਏ ਆ ਤਾਂ ਕਿ ਰੁਜ਼ਗਾਰ ਦਿੱਤਾ ਜਾਵੇ, ਅਤੇ ਜਿਹੜੀ ਗੈਂਗਵਾਰ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ। ਪਰ ਬਦਨਾਮ ਪੰਜਾਬ ਨੂੰ ਜ਼ਿਆਦਾ ਕਰੀ ਜਾਂਦੇ ਆ। ਤੁਸੀਂ UP ਵਾਲਾ ਕੋਈ ਚੈਨਲ ਲਾ ਲਓ ਜੀ, 10 ਮਿੰਟਾਂ 'ਚ ਮੁੜਕਾ ਆਉਣ ਲੱਗ ਪੈਂਦਾ ਇੰਨਾ ਕ੍ਰਾਈਮ ਆ। ਅਤੇ ਇੱਥੇ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਈਆਂ, ਠੀਕ ਹੈ, ਮੰਦਭਾਗੀਆਂ, ਉਹਨਾਂ ਵਾਸਤੇ ਸਰਕਾਰ ਲੱਗੀ ਵੀ ਹੈ ਦੋਸ਼ੀਆਂ ਨੂੰ ਫੜਨ ਵਾਸਤੇ। ਕੋਈ ਗੱਲ ਨਹੀਂ, ਠੀਕ ਹੋ ਜਾਏਗਾ ਸਭ ਕੁਛ। ਮੁੱਖ ਮੰਤਰੀ ਸਾਹਿਬ ਦੀ ਅਤੇ ਗ੍ਰਹਿ ਮੰਤਰੀ ਸਾਹਿਬ ਦੀ ਮੀਟਿੰਗ ਹੁੰਦੀ ਹੈਗੀ, ਅਜਨਾਲਾ ਘਟਨਾ ਦੇ ਉੱਪਰ ਰਿਪੋਰਟ ਮੰਗੀ ਗਈ ਹੈਗੀ। ਮੁੱਖ ਮੰਤਰੀ ਸਾਹਿਬ ਦਾ ਕੋਈ ਹੋਈ ਗੱਲਬਾਤ ਤੁਹਾਡੇ ਨਾਲ, ਜਾਂ ਬੈਠ ਕੇ ਪਾਰਟੀ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ? ਨਹੀਂ, ਉਹਦੇ ਬਾਰੇ ਉਹ ਮੇਰਾ ਕੰਮ ਨਹੀਂ ਹੈ। ਐਕਚੁਅਲੀ ਮੇਰਾ ਕੰਮ ਹੈ ਵਿਧਾਨ ਸਭਾ ਦੀ ਕਾਰਵਾਈ ਚਲਾਉਣਾ,
ਹੋਰ ਜਿਹੜੀਆਂ ਕਮੇਟੀਆਂ ਦੀ ਕਾਰਵਾਈ ਉਹ ਵੇਖਣਾ। ਸੋ ਉਹਦੇ 'ਚ ਮੇਰਾ ਕੋਈ ਦਖਲ ਬਣਦਾ ਨਹੀਂ ਹੈ ਜੀ। ਤਾਂ ਸਾਡੇ ਨਾਲ ਮੌਜੂਦ ਨੇ ਗੁਰਜੀਤ ਸਿੰਘ ਬਿੱਟੂ ਦੇ ਫਾਦਰ ਸਾਹਿਬ ਵੀ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸੰਧਵਾਂ ਸਾਹਿਬ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਪੀਕਰ ਸਾਹਿਬ ਤੁਹਾਡੇ ਘਰ ਤੱਕ ਪਹੁੰਚੇ ਨੇ ਚੱਲ ਕੇ, ਤੇ ਕੁਛ ਕੁ ਉਮੀਦ ਜਾਗੀ ਆ ਸਰਕਾਰ ਤੋਂ? ਨਹੀਂ, ਕੁਛ ਕੁ ਨਹੀਂ, ਉਮੀਦ ਸਾਰੀ ਹੈ। ਇਹ ਅੱਜ ਹੀ ਨਹੀਂ ਹੈ, ਇਹ ਤਾਂ ਤਕਰੀਬਨ ਹਰ ਮਹੀਨੇ ਆਉਂਦੇ ਆ ਇੱਥੇ ਸਾਡੇ ਕੋਲੇ। ਤੇ ਇਹਨਾਂ ਨੇ ਉਦੋਂ ਸਾਨੂੰ ਕਿਹਾ ਸੀ ਵੀ ਟਾਈਮ ਦਿਓ, ਵੀ ਅਸੀਂ ਇਨਸਾਫ ਕਰਾਂਗੇ। ਆਪਾਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਵੱਲੋਂ ਟਾਈਮ ਖੁੱਲ੍ਹਾ, 2 ਮਹੀਨੇ ਲਾ ਲਓ, 6 ਲਾ ਲਓ, ਕਰੋ ਕੰਮ ਲੱਗਦਾ। ਤੇ ਇਹਨਾਂ ਨੇ ਕਰਤਾ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ। ਹਾਂ, ਜਿਵੇਂ ਇਹਨਾਂ ਨੇ ਕਿਹਾ ਕਿ ਇਨਸਾਫ ਕਰਤਾ ਜੀ, ਜਿਹੜਾ ਰਹਿੰਦਾ ਉਹ ਵੀ ਕਰ ਦੇਣਗੇ, ਪਰ ਕੁੰਵਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਉਹ ਵੀ ਕਾਫੀ ਸਵਾਲ ਖੜੇ ਕਰ ਰਹੇ ਨੇ। ਇਹ ਉਹਨਾਂ ਨੂੰ ਪੁੱਛੋ ਜੀ। ਜੀ, ਤਾਂ ਅਸੀਂ ਅੱਜ ਮੁਲਾਕਾਤ ਕਰੀ। ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਹੋਰਾਂ ਦੇ ਨਾਲ। ਹਾਂਜੀ, ਲਿਆਓ ਨਹੀਂ ਜੀ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰੀਏ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਕਰਤਾਰ ਸਿੰਘ ਸੰਧਵਾਂ ਜੀ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਲੱਗਦਾ ਨਹੀਂ ਹੈਗਾ ਕਿ 1.5 ਮਹੀਨੇ ਦਾ ਸਮਾਂ ਦਿੱਤਾ, ਤੁਹਾਡੇ ਉੱਪਰ ਲਗਾਤਾਰ ਸਵਾਲ ਉੱਠਦੇ ਰਹੇ ਕਿ ਸੰਧਵਾਂ ਸਾਹਿਬ 1.5 ਮਹੀਨੇ ਬਾਅਦ ਇੱਥੇ ਪਹੁੰਚੇ ਨਹੀਂ ਇੱਕ ਟਾਈਮ ਦੇ ਲਈ? ਦੇਖੋ ਜੀ, ਮੈਂ ਤਾਂ ਨਿਮਾਣੇ ਸਿੱਖ ਵਜੋਂ ਇਹ ਗੱਲ ਕਹੀ ਸੀ ਵੀ ਗੁਰੂ ਮਿਹਰ ਕਰੇ, 1.5 ਮਹੀਨੇ ਬਾਅਦ, ਮਹੀਨੇ 1.5 ਮਹੀਨੇ ਬਾਅਦ ਆਪਾਂ ਸ਼ੁਕਰਾਨਾ ਸਮਾਗਮ ਕਰਾਂਗੇ। ਸੋ ਉਹਦੇ ਵਾਸਤੇ ਸੰਗਤ ਤੋਂ ਵੀ ਗੁਰੂ ਤੋਂ ਖਿਮਾ ਦੇ ਜਾਚੇਗਾ। ਵੈਸੇ ਤਾਂ ਸਿੱਖ ਤਾਂ ਹਮੇਸ਼ਾ ਹੀ ਖਿਮਾ ਦਾ ਜਾਚੇਗਾ, ਰੋਜ਼ ਗਲਤੀਆਂ ਕਰਦਾ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਸਵਾਲ ਖੜੇ ਕਰਦੇ ਆ ਰਹੇ ਨੇ, ਕਹਿੰਦੇ ਕਿ ਮੇਰੇ ਪੁੱਤਰ ਨੂੰ ਵੀ ਇਨਸਾਫ ਨਹੀਂ ਮਿਲਿਆ, ਗੈਂਗਵਾਰ ਦੇ ਧੱਕੇ ਚੜ੍ਹਿਆ ਮੇਰਾ ਪੁੱਤਰ। ਪੰਜਾਬ ਦੇ ਹਾਲਾਤਾਂ ਦੀ ਇੱਕ ਵਾਰ ਫੇਰ ਗੱਲ ਕਰੀਏ। ਪੰਜਾਬ ਦੇ ਵਿੱਚ ਵੱਧ ਰਿਹਾ ਗੈਂਗਵਾਰ ਜਾਂ ਵੱਧ ਰਹੀ ਬੇਰੁਜ਼ਗਾਰੀ, ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਏਗੀ? ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ ਹਾਂ। ਤਾਂ ਅੱਜ ਇੱਕ ਅਹਿਮ ਤੇ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਮੇਰੇ ਨਾਲ ਸਪੀਕਰ ਕਰਤਾਰ ਸਿੰਘ ਸੰਧਵਾਂ ਜੀ ਮੌਜੂਦ ਨੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧਵਾਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧਵਾਂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਤੁਹਾਡੀ ਬਣੀ ਆ, ਤੁਸੀਂ ਜਦੋਂ ਆਪਣੀ ਗੱਲਬਾਤ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਕਹਿੰਦੇ ਕਿ ਇੱਕ ਵਾਰ ਸਰਕਾਰ ਆਉਣ ਦਿਓ, ਪੰਜਾਬ ਦੇ ਹਾਲਾਤ ਬਦਲ ਦਿਆਂਗੇ। ਦੇਖੋ, ਜਿਹੜੇ ਵੀ ਕੋਈ ਦੋਸ਼ੀ ਆ ਕਿਸੇ ਕ੍ਰਾਈਮ 'ਚ ਫੜੇ ਜਾਂਦੇ ਆ ਨਾ, ਪਹਿਲਾਂ ਰਾਜ ਕਰਦੇ ਹੁੰਦੇ ਸੀ ਉਹ, ਹੁਣ ਫੜੇ ਜਾਂਦੇ ਆ। ਸੋ ਚੰਗੇ ਪਾਸੇ ਵੱਲ ਚੱਲ ਪਏ ਹਾਲਾਤ। ਗੁਰੂ ਸਾਹਿਬ ਮਿਹਰ ਕਰਨਗੇ, ਪੂਰਾ ਵਧੀਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਆਪਾਂ ਆਪਦੇ ਕੰਮ ਕਰਾਂਗੇ ਔਰ ਰੰਗਲਾ ਪੰਜਾਬ ਬਣਾਵਾਂਗੇ। ਸੰਧਵਾਂ ਸਾਹਿਬ, ਰੰਗਲੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਾਫੀ ਇੱਦਾਂ ਦੀਆਂ ਘਟਨਾਵਾਂ ਹੋਈਆਂ, ਜਿਵੇਂ ਅਜਨਾਲੇ ਦੀ ਗੱਲ ਕਰ ਲਈਏ, ਲਤੀਫਪੁਰੇ ਦੀ ਗੱਲ ਕਰ ਲਈਏ, ਉਹਨਾਂ ਦੇ ਉੱਪਰ ਲਗਾਤਾਰ ਵਿਰੋਧੀ ਬੋਲਦੇ ਰਹੇ ਨੇ। ਉਹਨਾਂ ਨੂੰ ਫਿਰ ਕੋਈ ਜਵਾਬ ਹੈ? ਦੇਖੋ ਜੀ, ਜੇ ਵਿਰੋਧੀ ਬੋਲਣਗੇ ਤਾਂ ਫਿਰ ਬੋਲਣਗੇ, ਨਾ ਤਾਂ ਫਿਰ ਉਹ ਕਰਨਗੇ ਕੀ? ਫਿਰ ਵਿਰੋਧ ਕਿਵੇਂ ਕਰਨਗੇ? ਜਿੱਥੇ ਜਿੱਥੇ ਜਿਹਦੀ ਗਲਤੀ ਹੈ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਜੀ। ਇਹ ਚੰਗੀ ਗੱਲ ਹੈ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ। ਸੰਧਵਾਂ ਸਾਹਿਬ, ਪੰਜਾਬ ਦੇ ਵਿੱਚ ਬੇਅਦਬੀ ਦਾ ਮਸਲਾ ਬਹੁਤ ਵੱਡਾ ਸੀ। ਤੁਸੀਂ ਅੱਜ ਇੱਥੇ ਪਹੁੰਚੇ ਹੋ। 7000 ਪੰਨੇ ਦੀ ਜਿਹੜੀ ਇੱਕ ਸ਼ੀਟ, ਚਾਰਜ ਸ਼ੀਟ ਹੈ ਜਿਹੜੀ, ਉਹ ਪੇਸ਼ ਕੀਤੀ ਗਈ ਹੈ, ਚਲਾਨ ਪੇਸ਼ ਕੀਤਾ ਗਿਆ। ਇਹ ਇੱਕ ਪਹਿਲਾ ਚਲਾਨ ਸੀ, ਤੇ ਫਿਰ ਦੂਸਰਾ ਚਲਾਨ ਕਦੋਂ ਤੱਕ ਪੇਸ਼ ਹੋ ਜਾਏਗਾ? ਦੇਖੋ ਜੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਪਤਾ, ਪਰ ਇੱਕ ਗੱਲ ਦੀ ਗਰੰਟੀ ਹੈ ਵੀ ਜਿਵੇਂ ਪਹਿਲੀਆਂ ਸਰਕਾਰਾਂ, ਜੇਕਰ 2015 ਦੇ ਵਿੱਚ ਹੀ ਸਹੀ ਕੰਮ ਕਰਨ ਦਿੱਤਾ ਗਿਆ ਹੁੰਦਾ ਏਜੰਸੀਆਂ ਨੂੰ, ਤੇ ਉਦੋਂ ਹੀ ਹੱਲ ਹੋ ਜਾਣਾ ਸੀ। ਇੱਥੇ ਤਾਂ ਸੰਗਤਾਂ ਨੂੰ ਤੁਸੀਂ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਪਸੀ ਤੇ ਆਪ ਹੀ ਫੈਰ ਮਾਰ ਕੇ ਕੇਸ ਇਹਨਾਂ ਦੇ ਪਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕੇਸ ਪ੍ਰਾਪਰਟੀ ਸੀ, ਜਿਨ੍ਹਾਂ ਨਾਲ ਸ਼ਹੀਦ ਹੋਏ ਸੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਗੋਲੀਆਂ ਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਤਰ੍ਹਾਂ